ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 28 अक्तूबर 2022 14 कत्तक नानक शाही सन् 554 का दिन है। तो डॉक्टर साहब प्रोग्राम शुरू कर तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰੰਦਾਜ਼ੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਤੁਹਾਨੂੰ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਅੱਜ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਹੋਏਗੀ ਅੱਜ ਦੇ ਇਤਿਹਾਸਕ ਦਿਨ ਦੇ ਬਾਰੇ ਨਾਲ ਕਿ ਅੱਜ ਆਪਾਂ ਗੱਲਬਾਤ ਕਰਾਂਗੇ ਸਾਕਾ ਪੰਜਾ ਸਾਹਿਬ ਦੇ ਹਵਾਲੇ ਨਾਲ ਕਿ ਅੱਜ ਸਾਕਾ ਪੰਜਾ ਸਾਹਿਬ ਦੀ 100ਵੀਂ ਯਾਦ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ। ਪੰਜਾ ਸਾਹਿਬ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਮਾਣ ਮੱਤਾ ਇਤਿਹਾਸ ਜਿਹੜਾ ਉਹ ਜੁੜਿਆ ਹੋਇਆ ਹੈ। ਪਰ 20ਵੀਂ ਸਦੀ ਵਿੱਚ 28 ਅਕਤੂਬਰ 1922 ਨੂੰ ਵਾਪਰੇ ਸਾਕਾ ਪੰਜਾ ਸਾਹਿਬ ਨੇ ਗੁਰਸਿੱਖਾਂ ਦੇ ਦ੍ਰਿੜ ਇਰਾਦੇ ਅਤੇ ਗੁਰੂ ਤੇ ਵਿਸ਼ਵਾਸ ਦੀ ਕਹਾਣੀ ਨੂੰ ਹੋਰ ਅੱਗੇ ਅਗਲੀਆਂ ਪੀੜ੍ਹੀਆਂ ਲਈ ਕਾਇਮ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਸ਼ਹੀਦਾਂ ਦਾ ਖੂਨ ਉਸ ਧਰਤੀ ਤੇ ਨਾ ਡੁੱਲਿਆ ਹੋਏ। ਅੱਛਾ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਿੱਖੀ ਦੀ ਨੀਂਹ ਸਿੱਖੀ ਦੀ ਜੜ ਪਤਾਲ ਵਿੱਚ ਹੈ ਤੇ ਜ਼ਾਹਰ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਉਮਤ ਨੂੰ ਜੋ ਰਸਤਾ ਦੱਸਿਆ ਜਿਸ ਦੇ ਵਿੱਚ ਰੱਬ ਦੀ ਬੰਦਗੀ, ਕਿਰਤ ਕਮਾਈ, ਹੱਕ ਹਲਾਲ ਦੀ ਕਮਾਈ ਜੀ, ਉਸ ਨੂੰ ਹਰ ਇੱਕ ਦੇ ਨਾਲ ਸ਼ੇਅਰ ਕਰਨਾ, ਵੰਡ ਕੇ ਛਕਣਾ ਜਿਹਨੂੰ ਅਸੀਂ ਕਹਿੰਦੇ ਹਾਂ। ਪਰ ਸਿੱਖ ਦੇ ਲਈ ਰੂਹਾਨੀਅਤ ਮਹਿਜ਼ ਉਹਦਾ ਤੇ ਰੱਬ ਦੇ ਰਿਸ਼ਤੇ ਤੱਕ ਮਹਿਦੂਦ ਨਹੀਂ ਹੈ। ਉਹ ਸਮਾਜ ਦੇ ਵਿੱਚ ਸੱਚ, ਹੱਕ, ਇਨਸਾਫ ਦੇ ਲਈ ਖਲੋਣ ਦੀ ਗੱਲ ਵੀ ਹੈ, ਜ਼ਾਬਰ ਨੂੰ ਚੈਲੰਜ ਕਰਨ ਦੀ ਗੱਲ ਵੀ ਹੈ ਔਰ ਨਿਸ਼ਕਾਮ ਹੋ ਕੇ ਬਿਨਾਂ ਕਿਸੇ ਡਿਜ਼ਾਇਰ ਤੋਂ, ਬਿਨਾਂ ਕਿਸੇ ਫਲ ਦੀ ਤਵੱਕੋ ਕਿ ਅੱਗੇ ਕੀ ਮਿਲੇਗਾ, ਇਨਸਾਨੀਅਤ ਦੇ ਲਈ ਆਪਣਾ ਆਪਾ ਕੁਰਬਾਨ ਕਰਨ ਦਾ ਜਜ਼ਬਾ ਵੀ ਹੈ। ਔਰ ਇਹ 5.5 ਸਦੀਆਂ 'ਚ ਜੇ ਅਸੀਂ ਦੇਖੀਏ 554ਵਾਂ ਵਰ੍ਹਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦਾ ਤੇ ਜੇ ਅੱਜ ਗੁਰੂ ਨਾਨਕ ਦੀ ਉਮਤ ਇਹਦੇ ਬਾਵਜੂਦ ਕਿ ਇਹਨਾਂ 4-5 ਸਦੀਆਂ ਦੇ ਵਿੱਚ 4 ਪਾਵਰਫੁਲ ਪਾਤਸ਼ਾਹੀਆਂ ਉਹ ਬੇਸ਼ੱਕ ਵੇਲੇ ਦੇ ਹਾਕਮ ਉਸ ਵੇਲੇ ਦੇ ਮੁਗਲ ਹੋਣ, ਉਹਨਾਂ ਦੇ ਵੱਡੇ ਸਹਿਯੋਗੀ ਔਰ ਸਾਜ਼ਿਸ਼ਕਾਰ ਹਿੰਦੂ ਪਹਾੜੀ ਰਾਜੇ ਜਾਂ ਬ੍ਰਾਹਮਣਵਾਦੀ ਤਾਕਤਾਂ ਹੋਣ, ਫਿਰ ਅਸੀਂ ਦਰਾ ਖੈਬਰ ਪਾਰ ਤੋਂ ਜਿਹੜਾ ਚੈਲੰਜ ਨਾਦਰ ਸ਼ਾਹ ਦੇ ਨਾਲ ਸ਼ੁਰੂ ਹੁੰਦਾ ਹੈ 1739 'ਚ ਔਰ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲਿਆਂ ਨਾਲ ਔਰ ਪੰਜਾਬ ਅਫਗਾਨਿਸਤਾਨ ਦਾ ਇੱਕ ਸੂਬਾ ਬਣਾ ਦਿੱਤਾ ਜਾਂਦਾ ਹੈ, ਉਹਨਾਂ ਦੇ ਨਾਲ ਟੱਕਰ ਹੋਏ। ਜਾਂ ਫਿਰ 18ਵੀਂ ਸਦੀ 'ਚ ਜਦੋਂ ਮਰਾਠਿਆਂ ਦਾ ਐਂਬੀਸ਼ਨ ਉਹਨਾਂ ਨੂੰ ਦੱਖਣ ਤੋਂ ਲਾਹੌਰ ਤੱਕ ਲੈ ਆਉਂਦਾ ਹੈ, ਰੋਹਤਾਸ ਤੱਕ ਉਹ ਪਹੁੰਚ ਜਾਂਦੇ ਨੇ, ਉਹਨਾਂ ਨੂੰ ਚੈਲੰਜ ਕਰਨਾ ਹੋਏ। ਫਿਰ ਅੰਗਰੇਜ਼ਾਂ ਦੇ ਨਾਲ ਟੱਕਰ ਲਗਭਗ 98 ਸਾਲ ਔਰ ਪਿਛਲੇ 75 ਸਾਲਾਂ ਤੋਂ ਆਮ ਤੌਰ 'ਤੇ ਆਮ ਕਰਕੇ ਔਰ ਪਿਛਲੇ 38 ਸਾਲ ਤੋਂ ਖਾਸ ਕਰਕੇ ਬ੍ਰਾਹਮਣਵਾਦੀ ਹਿੰਦੂਤਵੀ ਹਾਕਮਾਂ ਦੇ ਨਾਲ ਟੱਕਰ। ਤੇ ਇਹ ਸਾਰਾ ਇਤਿਹਾਸ ਜਿਹੜਾ ਹੈ ਉਹ ਜੇ ਅੱਜ ਸਿੱਖ ਇਤਿਹਾਸ ਰਚ ਰਹੇ ਨੇ
ਪਿਛਲੇ 38 ਸਾਲਾਂ 'ਚ ਭਾਵੇਂ 3-4 ਘੱਲੂਘਾਰੇ ਲਗਾਤਾਰਤਾ ਨਾਲ ਵਾਪਰੇ ਨੇ, ਔਰ ਅੱਜ ਵੀ ਜਿਹੜੇ ਲਗਾਤਾਰਤਾ ਨਾਲ ਜਿਹੜੀ ਟੋਟਲ ਵਾਰ ਹਿੰਦੂਤਵੀ ਰਜੀਮ ਨੇ ਸਾਡੇ ਤੇ ਥੋਪੀ ਹੋਈ ਹੈ, ਭਰਪਾ ਕੀਤੀ ਹੋਈ ਹੈ, ਉਸ ਨਾਲ ਸਿੰਘ ਜੂਝ ਰਹੇ ਨੇ। ਤੇ ਸਾਡੇ ਲਈ ਸਭ ਤੋਂ ਵੱਡੀ ਮੋਟੀਵੇਸ਼ਨ ਸਾਡੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੇ, ਬਿਲਕੁਲ ਉਹਨਾਂ ਦੀਆਂ ਕੁਰਬਾਨੀਆਂ ਨੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਹੜੀ 1606 ਦੇ ਵਿੱਚ ਹੁੰਦੀ ਹੈ, ਉਹ ਵੀ ਸੱਚ, ਹੱਕ, ਇਨਸਾਫ ਲਈ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 ਦੇ ਵਿੱਚ, ਉਹ ਮੁੱਢਲੇ ਬੇਸਿਕ ਹਿਊਮਨ ਰਾਈਟਸ ਦੇ ਨਾਲ ਜੁੜੀ ਹੋਈ ਹੈ, ਦੂਸਰਿਆਂ ਦੇ ਹੱਕਾਂ ਦੀ ਰਾਖੀ ਕਰਨੀ ਵੀ। ਔਰ ਇਹ ਸਾਰੀਆਂ ਚੀਜ਼ਾਂ ਸਿੱਖ ਨੂੰ ਬਹਾਦਰ, ਆਮ ਤੌਰ ਤੇ ਬਹਾਦਰ ਸ਼ਬਦ ਦਾ ਮਤਲਬ ਜਿਵੇਂ ਬਹੁਤ ਵਾਰ ਇੰਟਰਪ੍ਰੇਟ ਹੁੰਦਾ ਹੈ, ਉਹ ਇਹੀ ਨਹੀਂ ਹੁੰਦਾ ਕਿ ਵੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਸਿਰ ਫਸਾ ਲਓ ਜਾਂ ਜਿੱਥੇ ਮਰਜ਼ੀ ਜਾ ਕੇ ਜਿਹੜਾ ਹੈ ਉਹਨੂੰ ਚੈਲੰਜ ਕਰ ਦਿਓ। ਪਰ ਸਿੱਖ ਦੀ ਬਹਾਦਰੀ ਤੋਂ ਪਹਿਲਾਂ ਸਿੱਖ ਦਾ ਸਿਦਕ ਜਿਹੜਾ ਹੈ ਉਹ ਉਹਦੇ ਅੰਦਰ ਬਣਦਾ ਹੈ, ਔਰ ਉਸ ਸਿਦਕ ਦੇ ਉੱਤੇ ਹੀ ਉਹ ਬਹਾਦਰੀ ਟਿਕੀ ਹੁੰਦੀ ਹੈ। ਸੋ ਇਹ ਬਹਾਦਰੀ ਕਿਸੇ ਦਾ ਹੱਕ ਖੋਣ ਲਈ ਨਹੀਂ ਹੈ, ਕੋਈ ਬਾਹਰ ਨਿਕਲ ਕੇ ਮੱਲਾਂ ਮਾਰਨ ਲਈ ਨਹੀਂ ਹੈ ਕਿ ਤੁਸੀਂ ਕਿਸੇ ਦੀ ਧਰਤੀ ਤੇ ਕਬਜ਼ਾ ਕਰਨਾ ਹੈ ਜਾਂ ਤੁਸੀਂ ਵੱਡੇ ਕੋਈ ਰਾਜ ਸਿਰਜਣੇ ਨੇ ਦੂਜਿਆਂ ਤੋਂ ਖੋਹ ਕੇ। ਲੇਕਿਨ ਇਹ ਬਹਾਦਰੀ ਉਸ ਸਿਦਕ ਚੋਂ ਨਿਕਲਦੀ ਹੈ, ਔਰ ਜਿਸ ਸਿਦਕ ਦਾ ਫਿਰ ਆਧਾਰ ਤੁਹਾਡਾ ਰੂਹਾਨੀ ਜੀਵਨ ਹੈ। ਕਿਉਂਕਿ ਜਦੋਂ ਤੁਸੀਂ ਰੂਹਾਨੀਅਤ ਦੀ ਦੁਨੀਆ, ਜਿਵੇਂ ਗੁਰੂ ਨਾਨਕ ਸਾਹਿਬ ਨੇ ਇਹ ਕ੍ਰਾਈਟੇਰੀਆ ਰੱਖਿਆ, ਇਹ ਪੈਮਾਨਾ ਰੱਖਿਆ, ਜਦੋਂ ਉਹਨਾਂ ਨੇ ਫਰਮਾਇਆ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸ ਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਹੁਣ ਔਰ ਇਹ ਜਦੋਂ ਫਿਰ ਅਸੀਂ ਗੁਰੂ ਅਰਜਨ ਸਾਹਿਬ, ਭਗਤ ਕਬੀਰ ਜੀ, ਉਹਨਾਂ ਦੀ ਬਾਣੀ ਦੇ ਅੱਡ-ਅੱਡ ਜਿਹੜਾ ਫਰਮਾਨ ਦੇਖਦੇ ਹਾਂ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਹੁਣ ਇਹ ਦੂਸਰਾ ਹੈ ਕਿ ਭਾਈ ਆਪਣੀ ਅੰਦਰੋਂ ਹਉਮੈ ਨੂੰ ਮਾਰ ਕੇ, ਬਿਲਕੁਲ ਜਿਵੇਂ ਤੁਸੀਂ ਦੂਸਰਿਆਂ ਦੇ ਪੈਰਾਂ ਦੀ ਖਾਕ ਹੋ, ਇਸ ਕਦਰ ਹਿਊਮਿਲਿਟੀ, ਤੇ ਫਿਰ ਜਦੋਂ ਤੁਸੀਂ ਉਸ ਪੱਧਰ ਨੂੰ ਹਾਸਲ ਕਰ ਲੈਂਦੇ ਹੋ ਤੇ ਫਿਰ ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਸੂਰਾ ਸੋ ਪਹਿਚਾਨੀ ਹੈ, ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ, ਕਬਹੂ ਨਾ ਛਾੜੈ ਖੇਤ। ਕਿ ਉਹ ਟੁਕੜੇ ਟੁਕੜੇ ਹੋ ਜਾਂਦਾ ਹੈ, ਪੋਰੀਆ ਪੋਰੀਆ ਹੋ ਜਾਂਦਾ ਹੈ, ਤੇ ਲੜਦਾ ਕਿਹਦੇ ਲਈ? ਉਹ ਦੀਨ ਦੇ ਲਈ। ਜਦੋਂ ਅਸੀਂ ਦੀਨ, ਦੁਨੀਆ ਕਹਿੰਦੇ ਜਿਹੜੇ ਓਪਰੈਸਡ, ਸੁਪਰੈਸਡ, ਰਿਪਰੈਸਡ ਨੇ, ਉਹਨਾਂ ਦੇ ਲਈ ਜਿਹੜਾ ਖਲੋਂਦਾ ਹੈ, ਤੇ ਗੁਰਬਾਣੀ ਉਸ ਨੂੰ ਸੂਰਬੀਰ ਮੰਨਦੀ ਹੈ, ਉਸ ਨੂੰ ਬਹਾਦਰ ਮੰਨਦੀ ਹੈ। ਇੱਕ ਪਾਸੇ ਦੀਨ ਲਈ ਖਲੋਣ ਵਾਲਾ ਸੂਰਬੀਰ ਹੈ, ਤੇ ਇਹ ਸੂਰਬੀਰ ਉਹੀ ਹੈ ਕਿ ਜਿਸ ਨੂੰ ਰੱਬ ਦੀ ਯਾਦ ਰਹਿੰਦੀ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਹੁਣ ਇੱਕ ਪਾਸੇ ਸੂਰਬੀਰ ਦੀ ਪਰਿਭਾਸ਼ਾ, ਡੈਫੀਨੇਸ਼ਨ ਰੱਬ ਨਾਲ ਜੁੜਿਆ ਹੋਇਆ ਹੈ, ਤੇ ਦੂਸਰੇ ਪਾਸੇ ਸੂਰਾ ਸੋ ਪਹਿਚਾਨੀ ਹੈ, ਜੋ ਲਰੈ ਦੀਨ ਕਹੇ। ਸੋ ਇਹ ਜਿਹੜਾ ਰੂਹਾਨੀਅਤ ਔਰ ਆਪਣੇ ਹੱਕਾਂ ਲਈ ਜਾਂ ਦੂਸਰਿਆਂ ਦੇ ਇਨਸਾਨੀ ਹਕੂਕਾਂ ਲਈ ਖਲੋਣ ਦੀ ਗੱਲ ਹੈ, ਇਹੀ ਫਿਲਾਸਫੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਰਾਜਯੋਗ ਦੀ ਹੈ, ਇਹੀ ਭਗਤੀ ਸ਼ਕਤੀ ਦੀ ਹੈ, ਇਹੀ ਮੀਰੀ ਪੀਰੀ ਦੀ ਹੈ, ਤੇ ਇਹੀ ਸੰਤ ਸਿਪਾਹੀ ਦੀ ਹੈ। ਔਰ ਇਹੀ ਲਫ਼ਜ਼ ਅਸੀਂ ਇਹਨਾਂ 5.5 ਸਦੀਆਂ ਦੇ ਵਿੱਚ ਅੱਡ-ਅੱਡ ਰੂਪ ਦੇ ਵਿੱਚ ਦੇਖਦੇ ਹਾਂ। ਔਰ ਜਿਵੇਂ ਤੁਸੀਂ ਦੱਸਿਆ ਕਿ ਅੱਜ ਸਾਕਾ ਪੰਜਾ ਸਾਹਿਬ, ਪੰਜਾਬੀ ਦਾ ਲਫ਼ਜ਼ ਸਾਕਾ ਜਿਹੜਾ ਹੈ, ਇਹ ਸਿਰਫ ਟ੍ਰੈਜਡੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਬੇਸ਼ੱਕ ਅਸੀਂ ਜਦੋਂ ਵੀ ਦੁਖਦਾਈ ਘਟਨਾਵਾਂ ਕਹਿੰਦੇ ਹਾਂ ਜਾਂ ਟ੍ਰੈਜਿਕ ਕਿਹਾ ਜਾਂਦਾ ਹੈ, ਸਾਕਾ ਉਹ ਹੈ ਜਿਹਦੇ ਚੋਂ ਬੇਸ਼ੱਕ ਇਨਸਾਨੀ ਜ਼ਿਹਨ ਦੇ ਲਈ ਜਾਂ ਸਾਡੇ ਸਾਹਮਣੇ ਕੁਝ ਵਾਪਰ ਰਿਹਾ ਹੁੰਦਾ ਹੈ, ਪਰ ਉਸ ਦੇ ਨਾਲ ਵੱਡੇ ਮਹਿਲ ਉਸਾਰੇ ਜਾ ਰਹੇ ਹੁੰਦੇ ਨੇ। ਜਦੋਂ ਅਸੀਂ ਇਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਇਹ ਕਹਿੰਦੇ ਹਾਂ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ। ਹੁਣ ਜਿੰਦ ਤੇ ਵੱਡਾ ਸਾਕਾ ਇਹ ਹੈ ਕਿ ਜਦੋਂ ਇਸ ਕਿਸਮ ਦੇ ਜਿਹੜੇ ਘਟਨਾਕ੍ਰਮ ਵਾਪਰਦੇ ਨੇ,
ਤੇ ਉਸ ਚੋਂ ਕੌਮ ਮਜ਼ਬੂਤ ਹੋ ਕੇ ਨਿਕਲਦੀ ਹੈ। ਉਹ ਸਾਰੇ ਹੀ ਜਿਹੜੇ ਸਾਕਿਆਂ ਦੇ ਵਿੱਚ ਆਪਣਾ ਆਪਾ ਕੁਰਬਾਨ ਕਰਨ ਵਾਲੇ ਨੇ। ਇਸ ਲਈ ਇੱਕ ਪਾਸੇ ਜਦੋਂ ਅਸੀਂ ਰੈਜ਼ਿਸਟੈਂਸ ਕਰਦੇ ਹਾਂ, ਜਦੋਂ ਵੰਗਾਰਦੇ ਹਾਂ, ਉਸ ਨੂੰ ਅਸੀਂ ਮੋਰਚਾ ਕਹਿੰਦੇ ਹਾਂ। ਔਰ ਇਸੇ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਇਹ ਵੰਗਾਰ ਹੈ। ਹੁਣ ਜੇ ਮੋਰਚਾ ਲਫ਼ਜ਼ ਅਸੀਂ ਦੇਖੀਏ ਤੇ ਫੌਜੀ ਦਾ ਟ੍ਰੈਂਚ ਹੈ, ਫੌਜੀ ਮੋਰਚੇ ਦੇ ਵਿੱਚ ਵੜਦਾ ਹੈ, ਉਹਨੇ ਬੰਦੂਕ ਤਾਣੀ ਹੋਈ ਹੈ, ਉਹਨੇ ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ, ਉਹਨੇ ਜਿਹੜਾ ਜੰਗ ਦੇ ਮੈਦਾਨ 'ਚੋਂ ਨਹੀਂ ਹਟਣਾ, ਇਹੀ ਮੋਰਚੇ 'ਚ ਲੜਨਾ ਹੈ। ਸੋ ਉਹ ਸਾਡਾ ਮੋਰਚਾ ਹੈ। ਉਹਦੇ ਲਈ ਲਫ਼ਜ਼ ਐਜੀਟੇਸ਼ਨ ਅੱਜ ਇਸਤੇਮਾਲ ਹੁੰਦਾ ਹੈ, ਪਰ ਮੋਰਚੇ ਦਾ ਮਤਲਬ ਹੀ ਇਹ ਹੈ ਕਿ ਭਾਈ, ਔਰ ਹਰ ਕੋਈ ਦੁਨੀਆ 'ਚ ਜਾਣਦਾ ਹੈ ਕਿ ਜਦੋਂ ਮੋਰਚੇ ਦੇ ਵਿੱਚ ਸਿੱਖ ਖਲੋਤਾ ਹੁੰਦਾ ਹੈ ਜਾਂ ਸਿੱਖ ਮੋਰਚਾ ਸੰਭਾਲਦਾ, ਫਿਰ ਉਸ ਦੇ ਤੂੰਬੇ ਉੱਡ ਜਾਣ, ਬੇਸ਼ੱਕ ਉਹ ਪਿੱਛੇ ਪੈਰ ਨਹੀਂ ਪਾਉਂਦਾ, ਕਿਉਂਕਿ ਇਹ ਵੀ 10ਵੇਂ ਪਾਤਸ਼ਾਹ ਦੇ ਹੁਕਮ ਦੇ ਉੱਤੇ ਪੈਰ ਹੈ ਕਿ ਇੱਕ ਪਾਸੇ ਨਿਸ਼ਚੈ ਕਰ ਆਪਣੀ ਜੀਤ ਕਰੋ, ਕਿ ਜੰਗ ਦੇ ਮੈਦਾਨ 'ਚ ਉਤਰਨਾ ਹੈ ਇਸ ਦੇ ਨਾਲ ਕਿ ਅਸੀਂ ਜਿੱਤਣਾ। ਪਰ ਜੇ ਉਹ ਜਿੱਤ ਐਲੂਡ ਕਰ ਰਹੀ ਹੋਏ, ਜਿੱਤ ਸੰਭਵ ਨਾ ਹੁੰਦੀ ਹੋਏ, ਫਿਰ ਮੈਦਾਨ 'ਚੋਂ ਪਿੱਛੇ ਨਹੀਂ ਹਟਣਾ। ਅਤ ਹੀ ਰਣ ਮੈਂ ਤਬ ਜੂਝ ਮਰੋ, ਫਿਰ ਦੂਸਰਾ ਅਲਟੀਮੇਟ ਸ਼ਹਾਦਤ ਹੈ। ਹੁਣ ਅੱਜ ਜਿਸ ਸਾਕੇ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਦੇ ਨਾਲ ਮੋਰਚਾ ਵੀ ਜੁੜਿਆ ਹੋਇਆ ਹੈ ਤੇ ਉਸ ਦੇ ਨਾਲ ਸਾਕਾ ਵੀ ਜੁੜਿਆ ਹੋਇਆ ਹੈ। ਬਿਲਕੁਲ। ਔਰ ਅਸੀਂ ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਕੀਤੀ ਸੀ, ਕਿਉਂਕਿ ਉਸ ਦੀ ਵੀ 100ਵੀਂ ਜਿਹੜੀ ਹੈ ਐਨੀਵਰਸਰੀ 25 ਅਗਸਤ ਤੋਂ 13 ਸਤੰਬਰ ਤੱਕ ਇਹ ਮੋਰਚਾ ਚੱਲਿਆ ਸੀ, ਉਹਦਾ ਜ਼ਿਕਰ ਕੀਤਾ ਸੀ। ਔਰ ਉਹਦੇ 'ਚ ਅਸੀਂ ਪਾਸਿੰਗ ਰੈਫਰੈਂਸ 'ਚ ਪੰਜਾ ਸਾਹਿਬ ਦਾ ਜ਼ਿਕਰ ਕੀਤਾ ਸੀ। ਲੇਕਿਨ ਇਨ ਬਰੀਫ ਇਹ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਪੰਥ ਨੇ ਲਾਇਆ, ਕਿਉਂਕਿ ਅੰਗਰੇਜ਼ੀ ਸਰਕਾਰ ਉਹਨਾਂ ਇਲੀਗਲ ਜਿਹੜੇ ਆਕੂਪਾਇਰ ਸੀ ਗੁਰਦੁਆਰਿਆਂ ਦੀ ਪ੍ਰਾਪਰਟੀ ਦੇ ਮਹੰਤ, ਉਹਨਾਂ ਦੀ ਪਿੱਠ ਦੇ ਉੱਤੇ ਖਲੋਤੇ ਸੀ। ਔਰ ਜਦੋਂ ਗੁਰੂ ਕੇ ਲੰਗਰ ਲਈ ਸਿੱਖਾਂ ਦਾ ਇੱਕ ਜਥਾ ਲੰਗਰ ਜਿਹੜਾ ਜੰਗਲ 'ਚੋਂ ਲੱਕੜ ਕੱਟਣ ਗਿਆ ਤੇ ਮਹੰਤਾਂ ਨੇ ਸ਼ਿਕਾਇਤ ਕਰਵਾ ਕੇ, ਉਹ ਸ਼ਿਕਾਇਤ ਵੀ ਜ਼ਬਰਦਸਤੀ ਅੰਗਰੇਜ਼ੀ ਸਰਕਾਰ ਨੇ ਕਰਵਾਈ ਔਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਔਰ ਉਹਨਾਂ ਦੀ ਰਿਲੀਜ਼ ਦੇ ਲਈ ਪਹਿਲਾਂ ਮੋਰਚਾ ਲੱਗਾ ਔਰ ਜਥੇ ਜਾਂਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਪਰ 25 ਅਗਸਤ 1922 ਤੋਂ ਉਹਨਾਂ ਨੇ ਇੱਕ ਆਪਣਾ ਸੁਪਰਡੈਂਟ ਬੀਟੀ, ਜਿਹਦਾ ਕਿਹਾ ਜਾਂਦਾ ਸੀ ਗੋਰਾ ਸੀ, ਔਰ ਉਸ ਨੇ ਪੂਰੇ ਘੋੜ ਚੜੇ ਔਰ ਦੂਸਰੇ ਲਿਆ ਕੇ ਫਿਰ ਜਿਹੜੇ ਉਹ ਜਥੇ ਸੀ, ਜਦੋਂ ਵੀ ਉਹਨਾਂ ਨੇ ਇੱਕ ਖਾਸ ਪੁਲੀ ਸੀ ਜਿਹੜੀ ਗੁਰੂ ਕੇ ਬਾਗ ਵੱਲ ਜਾਂਦੀ ਸੀ, ਜਥੇ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਨਿਕਲਦੇ ਪੁਲੀ ਤੱਕ, ਜਿਉਂ ਹੀ ਪੁਲੀ ਉਹ ਕ੍ਰਾਸ ਕਰਦੇ ਤੇ ਉਹਨਾਂ ਦੇ ਉੱਤੇ ਡਾਂਗਾਂ ਦਾ, ਸੁੰਮਾਂ ਵਾਲੀਆਂ ਡਾਂਗਾਂ ਦਾ ਮੀਂਹ ਵਰਨਾ ਸ਼ੁਰੂ ਹੋ ਜਾਂਦਾ। ਉਹ ਡਿੱਗਦੇ, ਫਿਰ ਵਾਹਿਗੁਰੂ, ਕਿਉਂਕਿ ਉਹਨਾਂ ਨੇ ਅਰਦਾਸ ਜਿਹੜਾ ਉਹ ਸ਼ਾਂਤਮਈ ਰਹਿਣ ਦੀ ਕੀਤੀ ਹੋਈ ਸੀ, ਉਹ ਫਿਰ ਖੜੇ ਹੁੰਦੇ, ਫਿਰ ਡਿੱਗਦੇ। ਔਰ ਅਲਟੀਮੇਟਲੀ ਜਦੋਂ ਤੱਕ ਹਰ ਇੱਕ ਜਥੇ ਦਾ ਮੈਂਬਰ ਬਿਲਕੁਲ ਧਰਤੀ ਦੇ ਉੱਤੇ ਜਿਹੜਾ ਵਿਛਣਾ ਜਾਂਦਾ, ਉਦੋਂ ਤੱਕ ਉਹ ਮਾਰ ਜਾਰੀ ਰਹਿੰਦੀ। ਸੜਕ ਦੇ ਦੂਸਰੇ ਪਾਸੇ ਐਂਬੂਲੈਂਸਿਸ ਖੜੀਆਂ ਹੁੰਦੀਆਂ ਸੀ, ਉਹਨਾਂ ਨੂੰ ਸਟ੍ਰੈਚਰਾਂ ਦੇ ਉੱਤੇ ਪਾ ਕੇ ਫਿਰ ਲਿਜਾਇਆ ਜਾਂਦਾ। ਔਰ ਉਹਨਾਂ ਜਥਿਆਂ ਦੇ ਵਿੱਚ 6-6 ਫੁੱਟੇ ਉਹ ਸਿੱਖ ਫੌਜੀ ਵੀ ਸ਼ਾਮਲ ਸੀ, ਰਿਟਾਇਰਡ, ਜਿਨ੍ਹਾਂ ਨੇ ਪਹਿਲੀ ਸੰਸਾਰ ਜੰਗ, ਕਿਉਂਕਿ 1914 ਤੋਂ 1918 ਤੱਕ ਹੋਈ, ਉਸ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਔਰ ਇਹ ਵਰਤਾਰਾ ਰੋਜ਼ਾਨਾ ਜਾਰੀ ਰਹਿੰਦਾ ਸੀ। ਔਰ ਫਿਰ ਇਹੀ ਨਹੀਂ, ਜਿਹੜੇ ਜ਼ਖਮੀ ਹੋਏ ਉਹ ਉਹਨਾਂ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ 2.5 ਸਾਲ ਦੀ ਕੈਦ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਜਾਂਦੀ ਸੀ। ਫਿਰ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਹੀਂ ਸੀ ਰੱਖਿਆ ਜਾਂਦਾ ਕਿ ਭਾਈ ਇਹ ਤਾਂ ਬਗਾਵਤ ਦਾ ਘਰ ਨੇ। ਉਹਨਾਂ ਨੂੰ ਦੂਰ ਦੁਰਾਡੇ ਜਿਹੜਾ ਜੇਲ੍ਹਾਂ ਦੇ ਵਿੱਚ ਗੱਡੀਆਂ ਰਾਹੀਂ ਜਿਹੜਾ ਉਹ ਭੇਜਿਆ ਜਾਂਦਾ ਸੀ, ਭੁੱਖੇ ਭਾਣੇ ਰੱਖ ਕੇ, ਜੋ ਤਕਲੀਫ ਵੱਧ ਤੋਂ ਵੱਧ ਉਹ ਦੇ ਸਕਦੇ ਸੀ। ਸੋ ਇਹ ਵਰਤਾਰਾ 25 ਅਗਸਤ ਤੋਂ 13 ਸਤੰਬਰ ਤੱਕ ਜਿਹੜਾ ਹੈ ਉਹ ਜਾਰੀ ਰਹਿੰਦਾ ਹੈ। ਔਰ ਇਹ ਸਾਰੇ ਦੇ ਵਿੱਚ ਜਿਹੜਾ ਉਸ ਦੀ ਇੱਕ ਆਪਣੀ ਕਹਾਣੀ ਹੈ ਕਿ ਕਿਵੇਂ ਫਿਰ ਇਸ ਦੀ ਇੱਕ ਇੰਟਰਨੈਸ਼ਨਲ ਪਬਲਿਸਿਟੀ ਹੁੰਦੀ ਹੈ। ਉਸ ਵੇਲੇ ਦਾ ਪਾਦਰੀ ਇੱਕ ਮਿਸਟਰ ਐਂਡਰਿਊ ਜਿਹੜਾ ਉੱਥੇ ਆਉਂਦਾ, ਉਹ ਦੇਖਦਾ ਹੈ, ਉਹਦੀਆਂ ਰਿਪੋਰਟਾਂ ਦੁਨੀਆ ਦੇ ਮੀਡੀਆ ਛਪਦੀਆਂ, ਜਿਹਦੇ 'ਚ ਉਹ ਕਹਿੰਦਾ ਵੀ ਅਸੀਂ ਤਾਂ ਇੱਕ ਜੀਸਸ ਦੇ ਜਿਹੜਾ ਉਹ ਫੇਥ ਕਰਦੇ ਹਾਂ, ਅੱਜ ਆ ਕੇ ਦੇਖੋ ਕਿੰਨੇ ਜੀਸਸ ਦੇ ਭਰਾ ਮੈਂ ਰੋਜ਼ਾਨਾ ਦੇਖਦਾ। ਔਰ ਉਹ ਫਾਈਨਲੀ ਫਿਰ ਇਹ ਹੁੰਦਾ ਹੈ ਕਿ ਵੀ ਉਹਨਾਂ ਨੂੰ ਮਾਰ ਕੁਟਾਈ ਬੰਦ ਹੋ ਜਾਂਦੀ, ਕਿਉਂਕਿ ਬਹੁਤ ਬਦਨਾਮੀ ਹੁੰਦੀ ਹੈ ਬ੍ਰਿਟਿਸ਼ ਸਾਮਰਾਜ ਦੀ ਦੁਨੀਆ ਦੇ ਮੀਡੀਆ 'ਚ।
ਉਦੋਂ ਜਿਹੜਾ ਹੈ ਉਹ ਗਾਰਡੀਅਨ UK ਔਰ ਸ਼ਿਕਾਗੋ ਔਰ ਦੂਜਿਆਂ ਦੇ ਵਿੱਚ ਛਪਦਾ। ਫਿਰ ਜਥਿਆਂ ਦੀ ਗ੍ਰਿਫਤਾਰੀ ਉਹ ਕਰ ਲੈਂਦੇ ਨੇ, ਜਿਹੜੇ ਜਾਂਦੇ ਨੇ ਤਾਂ ਉਹਨਾਂ ਨੂੰ ਭੇਜਿਆ ਉਵੇਂ ਹੀ ਜਾਂਦਾ ਹੈ ਦੂਰ ਦੁਰਾਡੇ। ਸੋ ਇਸ ਕਿਸਮ ਦਾ ਹੀ ਗੁਰੂ ਕੇ ਬਾਗ ਦੇ ਸਿੰਘਾਂ ਦਾ ਇੱਕ ਜਥਾ ਜਿਹੜਾ ਕਿ ਉਹਨਾਂ ਨੇ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਨੇ ਅਟਕ ਜਿਹੜਾ ਬਿਲਕੁਲ ਫਰੰਟੀਅਰ ਇਲਾਕੇ 'ਚ ਦੂਰ ਸੀ ਉੱਥੇ ਗੱਡੀ ਰਾਹੀਂ ਰਵਾਨਾ ਕੀਤਾ। ਖਾਣ ਪੀਣ ਨੂੰ ਤਾਂ ਰਾਹ 'ਚ ਹੁੰਦਾ ਹੀ ਨਹੀਂ ਸੀ ਉਹਨਾਂ ਦੇ ਲਈ ਕੁਝ। ਹੁਣ ਇਹ ਜਿਹੜਾ ਅਟਕ ਹੈ ਇਹ ਸਾਰੇ ਅੰਮ੍ਰਿਤਸਰੋਂ ਤੁਸੀਂ ਦੇਖੋ ਕਿ ਤੁਸੀਂ ਗੁਜ਼ਰ ਕੇ ਰਾਵਲਪਿੰਡੀ ਤੋਂ ਅੱਗੇ ਉਸ ਨੂੰ ਤੋਰਿਆ ਜਾਂਦਾ ਸੀ ਤੇ ਰਾਵਲਪਿੰਡੀ ਤੱਕ ਉਹ ਗੱਡੀ ਜਿਹੜੀ ਹੈ ਫਿਰ ਉੱਥੇ ਜਾ ਕੇ ਉਹਦਾ ਲੋਕੋਮੋਟਿਵ ਚੇਂਜ ਹੋਣਾ ਜਾਂ ਗਾਰਡ ਜਾਂ ਡਰਾਈਵਰ ਚੇਂਜ ਹੋਣਾ, ਜੋ ਵੀ ਸਿਸਟਮ ਸੀ। ਤੇ ਅੱਗੋਂ ਜਦੋਂ ਰਾਵਲਪਿੰਡੀ ਤੋਂ ਅਟਕ ਕਿਲੇ ਤੱਕ ਜਿੱਥੇ ਕਿ ਉਹਨਾਂ ਨੂੰ ਕੈਦ ਰੱਖਿਆ ਜਾਂਦਾ ਸੀ ਤੇ ਰਾਹ ਦੇ ਵਿੱਚ ਮੇਨ ਸਟੇਸ਼ਨ ਰਾਵਲਪਿੰਡੀ ਤੋਂ ਅੱਗੇ ਹਸਨ ਅਬਦਾਲ ਸੀ, ਜਿਸ ਨੂੰ ਕਿਉਂਕਿ ਹਸਨ ਅਬਦਾਲ ਇਹ ਜ਼ਾਹਰ ਹੈ ਇਹ ਸਾਰਾ ਬੈਲਟ ਪੀਰਾਂ ਫਕੀਰਾਂ ਦੀ ਰਹੀ। ਅਬਦਾਲ ਅੱਜ ਦੇ ਅਫਗਾਨਿਸਤਾਨ 'ਚ ਹੈ ਔਰ ਇਹ ਅਬਦਾਲ ਦੇ ਵੱਡੇ ਵੱਡੇ ਸੂਫੀ ਫਕੀਰ ਹੋਏ। ਸੋ ਕਿਸੇ ਜ਼ਮਾਨੇ 'ਚ ਕੋਈ ਹਸਨ ਨਾਂ ਦਾ ਜਿਹੜਾ ਸੂਫੀ ਫਕੀਰ ਹੈ ਉਸ ਨੇ ਉੱਥੇ ਆ ਕੇ ਬੰਦਗੀ ਕੀਤੀ ਹੋਏਗੀ ਜਾਂ ਉਹਦੇ ਨਾਂ ਦੇ ਉੱਤੇ ਹਸਨ ਅਬਦਾਲ ਦਾ ਜਿਹੜਾ ਉਹ ਟਿਕਾਣਾ ਬਣਿਆ ਹੋਇਆ ਸੀ। ਔਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਜੀਵਨ ਕਹਾਣੀ ਦੇਖਦੇ ਹਾਂ, ਉਹਨਾਂ ਦੀਆਂ ਉਦਾਸੀਆਂ, ਤੇ ਉਹ ਕਿਵੇਂ ਆਪਣੇ ਬਗਦਾਦ ਔਰ ਅਫਗਾਨਿਸਤਾਨ ਦੇ ਦੌਰੇ ਤੋਂ ਬਾਅਦ ਉਦਾਸੀ ਤੋਂ ਬਾਅਦ ਉਹ ਇੱਥੇ ਆ ਕੇ ਟਿਕਦੇ ਨੇ। ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਵਲੀ ਕੰਧਾਰੀ ਜਿਸ ਦਾ ਜ਼ਿਕਰ ਹੁੰਦਾ ਹੈ ਕਿ ਕਿਵੇਂ ਉਹ ਪਹਾੜ ਦੀ ਔਰ ਪਾਣੀ ਦੀ ਬੜੀ ਕਮੀ ਸੀ ਇਸ ਇਲਾਕੇ 'ਚ ਔਰ ਜਿਹੜਾ ਉੱਪਰ ਪਾਣੀ ਦਾ ਸੋਰਸ ਸੀ ਉਹ ਵਲੀ ਕੰਧਾਰੀ ਦੇ ਕੋਲ ਸੀ। ਔਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਸ ਦੇ ਉੱਤੇ ਜ਼ਰਾ ਧਿਆਨ ਦਿਵਾ ਦਿਆਂ ਕਿ ਵਾਪਰਦਾ ਕੀ ਹੈ। ਹੁਣ ਉੱਥੇ ਇਹ ਪੰਜਾ ਸਾਹਿਬ ਦਾ ਮੁਕਾਮ ਜਿਹੜਾ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਨਾਲ ਔਰ ਵਲੀ ਕੰਧਾਰੀ ਦੇ ਨਾਲ ਜੋ ਵਾਕਿਆ ਹੋਇਆ ਉਸ ਤੋਂ ਕਾਇਮ ਸੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਪੰਜਾ ਸਾਹਿਬ ਦੀ ਇੱਕ ਆਪਣੀ ਅਹਿਮੀਅਤ ਜੇ ਪਾਕਿਸਤਾਨ 'ਚ ਅੱਜ ਵੀ ਕਹਿਣਾ ਹੋਇਆ ਔਰ ਉਸ ਪੀਰੀਅਡ 'ਚ ਰਾਵਲਪਿੰਡੀ ਵਾਲਿਆਂ ਲਈ ਜਾਂ ਦੂਸਰਿਆਂ ਲਈ ਨਨਕਾਣਾ ਸਾਹਿਬ ਤਾਂ ਉਹਨਾਂ ਲਈ ਜਿਹੜੀ ਸਭ ਤੋਂ ਜ਼ਿਆਦਾ ਅਹਿਮੀਅਤ ਵਾਲੀ ਥਾਂ ਸੀ ਉਹ ਪੰਜਾ ਸਾਹਿਬ ਸੀ। ਹਸਨ ਅਬਦਾਲ ਸਟੇਸ਼ਨ ਪੈਂਦਾ ਸੀ ਔਰ ਉੱਥੇ ਈਵਨ 47 ਤੋਂ ਪਹਿਲਾਂ ਜਿਹੜੀ ਵਿਸਾਖੀ ਹੈ ਉਹ ਵੱਡੇ ਪੈਮਾਨੇ ਤੇ ਮਨਾਈ ਜਾਂਦੀ ਸੀ ਪੰਜਾ ਸਾਹਿਬ। ਔਰ ਬਹੁਤ ਖੂਬਸੂਰਤ ਗੁਰਦੁਆਰਾ ਬਣਿਆ ਹੋਇਆ ਅੱਜ ਵੀ, ਹੁਣ ਵੀ ਜਿਹੜਾ ਉੱਥੇ ਸੇਵਾ ਸੰਭਾਲ ਹੁੰਦੀ ਹੈ। ਔਰ ਉਹ ਨਾਲ ਦੇ ਫਰੰਟੀਅਰ ਜਾਂ ਸਵਾਦ ਦਾ ਜਿਹੜਾ ਇਲਾਕਾ ਵੀ ਲੱਗਦਾ ਹੈ, ਉੱਥੋਂ ਦੀਆਂ ਸਿੱਖ ਸੰਗਤਾਂ ਵੀ ਹੁਣ ਵੀ ਜਿਹੜੀਆਂ ਨੇ ਉੱਥੇ ਆਉਂਦੀਆਂ ਨੇ। ਹੁਣ ਜ਼ਾਹਰ ਹੈ ਕਿ ਜਦੋਂ ਇਹ ਜਥੇ ਦਾ ਪਤਾ ਲੱਗਾ ਪੰਜਾ ਸਾਹਿਬ ਦੀਆਂ ਸੰਗਤਾਂ ਨੂੰ ਕਿ ਗੱਡੀ ਲੰਘਣੀ ਹੈ ਇੰਨੇ ਵਜੇ, ਔਰ ਉਹਨਾਂ ਨੇ ਕਿਹਾ ਕਿ ਭਾਈ ਉਹ ਸਟੇਸ਼ਨ ਮਾਸਟਰ ਨੂੰ ਮਿਲੇ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਉਹਨਾਂ ਨੂੰ ਸਾਡੇ ਭਰਾ ਜਿਹੜੇ ਉੱਥੋਂ ਭੁੱਖੇ ਪਾਣੇ ਤੁਰੇ ਹੋਏ ਨੇ ਉਹਨਾਂ ਦੀ ਅਸੀਂ ਸੇਵਾ ਕਰਨੀ ਹੈ। ਜੋ ਵੀ ਸਟੇਸ਼ਨ ਮਾਸਟਰ ਭਲਾ ਹੋਏਗਾ, ਉਸ ਵੇਲੇ ਜਾਂ ਐਂਗਲੋ ਇੰਡੀਅਨ ਹੁੰਦੇ ਸੀ ਬਹੁਤੇ ਜਾਂ ਗੋਰੇ ਹੁੰਦੇ ਸੀ, ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਵੈਸੇ ਵੀ ਉੱਥੇ ਰੁਕਦੀ ਸੀ ਮੇਰਾ ਖਿਆਲ ਹੈ ਟ੍ਰੇਨ। ਲੇਕਿਨ ਜਦੋਂ ਉਹ ਅਗਲੇ ਇਹ ਪਹਿਲਾਂ ਉਹਨਾਂ ਨੇ ਗੱਲ ਇੱਕ ਦਿਨ ਪਹਿਲਾਂ ਕਰ ਲਈ, ਉਹਨਾਂ ਨੂੰ ਅੰਦਾਜ਼ਾ ਸੀ ਕਿ ਵੀ ਇੰਨੇ ਵਜੇ ਗੱਡੀ ਨੇ ਆਉਣਾ। ਉਹ ਲੰਗਰ ਤਿਆਰ ਕਰਕੇ ਅਰਦਾਸਾ ਸੋਧ ਕੇ ਗੁਰਦੁਆਰਾ ਸਾਹਿਬ ਸਿੱਖ ਸੰਗਤਾਂ ਜਿਹੜੀਆਂ ਨੇ ਆਈਆਂ ਸਟੇਸ਼ਨ ਤੇ ਔਰ ਸਟੇਸ਼ਨ ਮਾਸਟਰ ਨੇ ਆਪਣੀ ਮਜਬੂਰੀ ਦੱਸੀ। ਉਹਨੇ ਕਿਹਾ ਜੀ ਪਿੱਛੋਂ ਟੈਲੀਗ੍ਰਾਮ ਆਈ ਹੈ, ਉਦੋਂ ਬਹੁਤੀ ਉਹੀ ਇੱਕ ਸਿਸਟਮ ਸੀ ਉਹਨਾਂ ਦਾ ਕਿਉਂਕਿ ਵੀ ਇਹ ਬੜੇ ਖਤਰਨਾਕ ਸਿਆਸੀ ਕੈਦੀ ਨੇ ਔਰ ਇਹ ਗੱਡੀ ਨਹੀਂ ਰੁਕੇਗੀ, ਇਹ ਸਿੱਧੀ ਅਟਕ ਜਾਏਗੀ, ਰਾਹ 'ਚ ਕੋਈ ਨਹੀਂ। ਤੇ ਉਹਨਾਂ ਨੇ ਸਿੱਖਾਂ ਨੇ ਕਿਹਾ, ਉਹਨਾਂ ਨੇ ਕਿਹਾ ਦੇਖੋ ਅਸੀਂ ਤਾਂ ਹੁਣ ਅਰਦਾਸ ਕੀਤੀ ਹੋਈ ਹੈ ਬਿਲਕੁਲ ਔਰ ਇਹ ਗੱਡੀ ਤਾਂ ਰੁਕੇਗੀ। ਉਹਨੇ ਕਿਹਾ ਵੀ ਸਟੇਸ਼ਨ ਮਾਸਟਰ ਤੁਸੀਂ ਕਿਵੇਂ ਰੋਕ ਲਓਗੇ, ਹੈ ਤਾਂ ਉਹ ਕਹਿੰਦੇ ਵੀ ਜੇ ਸਾਡੇ ਗੁਰੂ ਨੇ ਪਹਾੜ ਰੋਕਿਆ ਸੀ ਨਾ ਇੱਕ ਹੱਦ ਦੇ ਨਾਲ ਤੇ ਅਸੀਂ ਉਸੇ ਹੀ ਗੁਰੂ ਦੇ ਸਿੱਖ ਹੈ, ਸਾਨੂੰ ਪਤਾ ਹੈ ਗੱਡੀ ਨੂੰ ਕਿਵੇਂ ਰੋਕਣਾ। ਹੁਣ ਇਹ ਗੱਲ ਕਰਨ ਤੋਂ ਪਹਿਲਾਂ ਮੈਨੂੰ ਇੱਕ ਜਦੋਂ ਮੈਂ ਗੱਲ ਵੀ ਕਰ ਰਿਹਾ ਸਾਖਾ ਪੰਜਾ ਸਾਹਿਬ ਦੇ ਹਵਾਲੇ ਨਾਲ, ਤੇ ਪੰਜਾਬੀ ਦੇ ਸ਼ਾਰਟ ਸਟੋਰੀ ਰਾਈਟਰ ਕਰਤਾਰ ਸਿੰਘ ਦੁੱਗਲ, ਇਹ ਲਾਹੌਰ ਦੇ ਵਿੱਚ 47 ਤੋਂ ਪਹਿਲਾਂ ਲਾਹੌਰ ਰੇਡੀਓ ਦੇ ਉੱਤੇ ਵੀ ਡਾਇਰੈਕਟਰ ਸੀ, ਬਾਅਦ 'ਚ ਇੱਧਰ ਵੀ ਉਹ ਰੇਡੀਓ ਨਾਲ ਵੀ ਵਾਬਸਤਾ ਰਹੇ, ਪਰ ਪੰਜਾਬੀ ਦੇ ਜਿਹੜੇ ਬੈਸਟ ਸਟੋਰੀ ਰਾਈਟਰਸ ਨੇ ਉਹਨਾਂ 'ਚ ਕਰਤਾਰ ਸਿੰਘ ਦੁੱਗਲ ਦਾ ਨਾਂ ਆਉਂਦਾ। ਉਹਨਾਂ ਦੀ ਇੱਕ ਕਹਾਣੀ ਜਿਹੜੀ ਮੈਂ ਬਚਪਨ ਦੇ ਵਿੱਚ ਹੀ ਪੜ੍ਹੀ, ਔਰ ਬਹੁਤ ਵਾਰੀ ਜਿਹੜੀਆਂ ਬਚਪਨ 'ਚ ਪੜ੍ਹੀਆਂ ਚੀਜ਼ਾਂ ਹੁੰਦੀਆਂ ਨੇ ਅਰਲੀ
ਤੁਹਾਡੇ ਸਕੂਲ ਡੇਜ਼, ਉਹ ਤੁਹਾਡੀ ਮੈਮਰੀ 'ਚ ਸਟਕ ਹੁੰਦੀਆਂ। ਤੇ ਅੱਜ ਵੀ ਜਦੋਂ ਮੈਂ ਇਹ ਦੇਖ ਰਿਹਾ ਸੀ ਕਿ ਅੱਜ ਸਾਕਾ ਪੰਜਾ ਸਾਹਿਬ ਨੂੰ 100 ਸਾਲ ਹੋ ਗਏ ਨੇ ਔਰ ਵੱਡਾ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ 'ਚ ਵੀ ਹੋਇਆ, ਉਹਦੇ 'ਚ ਸਾਰਿਆਂ ਨੇ ਜਿਹੜਾ ਸ਼ਰਧਾਂਜਲੀ ਦਿੱਤੀ ਹੈ। ਪੰਜਾ ਸਾਹਿਬ ਵੀ ਤਿਆਰੀਆਂ ਚੱਲ ਰਹੀਆਂ ਨੇ ਆਲਰੇਡੀ। ਦਿੱਲੀ ਤੋਂ ਸਰ ਪਰਮਜੀਤ ਸਿੰਘ ਸਰਨਾ ਦੀ ਕਮਾਨ 'ਚ ਵੱਡਾ ਜਥਾ ਵੀ ਪਹੁੰਚ ਚੁੱਕਾ ਹੈ। ਅੱਜ ਹੀ ਜਿਹੜਾ ਹੰਗੂ ਤੋਂ ਪ੍ਰੈਜ਼ੀਡੈਂਟ ਨੇ ਜਿਹੜਾ ਗੁਰਦੁਆਰਾ ਸਾਹਿਬ ਨਵਾਂ ਉੱਥੇ ਉਦਘਾਟਨ ਹੋਇਆ ਹੈ, ਸਨੀ ਸਿੰਘ, ਉਹਨਾਂ ਦੀ ਕਾਲ ਸੀ ਕਿ ਜੀ ਅਸੀਂ ਆ ਰਹੇ ਹਾਂ, ਪੰਜਾ ਸਾਹਿਬ ਆ ਰਹੇ ਹਾਂ, ਸਿੱਖ ਸੰਗਤਾਂ ਆਈਆਂ ਨੇ। ਸੋ ਵੱਡੇ ਪੈਮਾਨੇ 'ਤੇ ਜਿਹੜਾ ਉੱਥੇ ਸਾਰੀ ਰਾਤ ਕੀਰਤਨ ਦਰਬਾਰ ਹੋਣਾ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੀ ਹੁਕੂਮਤ ਉਸ ਸਟੇਸ਼ਨ ਦੇ ਉੱਤੇ ਵੀ ਜਿੱਥੇ ਇਹ ਸ਼ਹੀਦੀ ਸਾਕਾ ਵਾਪਰਦਾ ਉਹਨਾਂ ਦੀ ਯਾਦਗਾਰ ਬਣਾਉਣ ਜਾ ਰਹੇ। ਸੋ ਮੇਰੇ ਇੱਕਦਮ ਜ਼ਿਹਨ 'ਚ ਕਰਾਮਾਤ ਕਹਾਣੀ ਆਈ ਔਰ ਇਹ ਕਰਤਾਰ ਸਿੰਘ ਦੁੱਗਲ ਉਹਦੇ 'ਚ ਲਿਖਦਾ ਹੈ ਕਿ ਵੀ ਕਿਉਂਕਿ ਉਹਨਾਂ ਦਾ ਸੰਬੰਧ ਵੀ ਕਰਤਾਰ ਸਿੰਘ ਦੁੱਗਲ ਦਾ ਰਾਵਲਪਿੰਡੀ ਦੇ ਨਾਲ ਸੀ। ਉਹਨਾਂ ਨੇ ਕਿਹਾ ਵੀ ਮੇਰੀ ਮਾਂ ਮੈਨੂੰ ਆਪਣੀ ਬੁੱਕਲ 'ਚ ਲੈ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਸਾਖੀਆਂ ਸੁਣਾਉਂਦੀ ਸੀ ਤੇ ਉਸ ਨੇ ਮੈਨੂੰ ਇਹ ਸਾਖੀ ਜਦੋਂ ਸੁਣਾਉਣੀ ਸ਼ੁਰੂ ਕੀਤੀ ਕਿ ਇਵੇਂ ਗੁਰੂ ਨਾਨਕ ਸਾਹਿਬ ਆਏ, ਉਸ ਗਰਮੀ ਦੇ ਦਿਨ ਸੀ, ਇਲਾਕੇ 'ਚ ਪਾਣੀ ਨਹੀਂ ਸੀ, ਭਾਈ ਮਰਦਾਨਾ ਜਿਹੜਾ ਰਬਾਬੀ ਉਹਨਾਂ ਦੇ ਨਾਲ ਹਮੇਸ਼ਾ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਸਫਰਾਂ ਦਾ ਸਾਥੀ, ਉਹ ਪਿਆਸ ਨਾਲ ਤੜਫ ਰਿਹਾ ਤੇ ਗੁਰੂ ਸਾਹਿਬ ਨੂੰ ਕਹਿੰਦਾ ਕਿ ਮਹਾਰਾਜ ਮੈਂ ਪਿਆਸਾ। ਗੁਰੂ ਸਾਹਿਬ ਨੇ ਕਿਹਾ ਕਿ ਵੀ ਤੂੰ ਜਾ ਉੱਪਰ ਵਲੀ ਕੰਧਾਰੀ ਹੈ, ਪਾਣੀ ਦਾ ਸੋਰਸ ਦਾ ਉਹਦੇ ਕੋਲ ਹੀ ਹੈ ਟੈਂਕ ਪਾਣੀ ਦਾ। ਔਰ ਉਹ ਜਿਵੇਂ ਵੇਰਵੇ ਨੇ ਕਿ ਵੀ ਉਹ ਜਾਂਦਾ ਹੈ ਤੇ ਵਲੀ ਕੰਧਾਰੀ ਹੰਕਾਰ 'ਚ ਕਹਿੰਦਾ ਹੈ ਕਿ ਭਾਈ ਤੂੰ ਜਿਹਦੇ ਨਾਲ ਤੁਰਿਆ ਹੋਇਆ ਉਹਨੂੰ ਕਹਿ ਤੈਨੂੰ ਪਾਣੀ ਪਿਆ ਹੈ। ਇੱਕ ਵਾਰ ਹੋ ਜਾਂਦਾ, ਉਹਨੂੰ ਦੂਜੀ ਵਾਰੀ ਗੁਰੂ ਸਾਹਿਬ ਫਿਰ ਕਹਿੰਦੇ ਨੇ ਕਿ ਨਹੀਂ ਵਲੀ ਜੀ ਤੇਰੇ ਤੇ ਗੁੱਸੇ ਹੋ ਗਏ ਹੋਣੇ ਨੇ, ਉਹਨਾਂ ਨੂੰ ਬੜੀ ਆਜ਼ਜ਼ੀ ਨਾਲ ਬੇਨਤੀ ਕਰ ਕਿ ਵੀ ਇਹ ਤਾਂ ਰੱਬ ਦੀ ਦਾਤ ਹੈ, ਇਸ ਨੂੰ ਕੋਈ ਕਬਜ਼ਾ ਥੋੜੀ ਹੁੰਦਾ। ਔਰ ਜਦੋਂ ਤੀਸਰੀ ਵਾਰੀ ਆ ਕੇ ਜਿਹੜਾ ਉਹ ਭਾਈ ਮਰਦਾਨਾ ਨਿਟਾਲ ਹੋ ਕੇ ਪਿਆਸਾ ਆਲਰੇਡੀ ਸੀ ਡਿੱਗ ਪੈਂਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਮਰਦਾਨਿਆਂ ਵੇਖ ਰੰਗ ਕਰਤਾਰ ਦੇ। ਔਰ ਜਿੱਥੇ ਗੁਰੂ ਸਾਹਿਬ ਬੈਠੇ ਨੇ ਉੱਥੋਂ ਇੱਕ ਉਹ ਪੱਥਰ ਜਿਹੜਾ ਉਹ ਚੁੱਕਦੇ ਨੇ ਤੇ ਉਹਦੇ ਥੱਲੋਂ ਪਾਣੀ ਦਾ ਜਿਹੜਾ ਸਪ੍ਰਿੰਗ ਸਰੋਵਰ ਜਿਹੜਾ ਹੈ ਉਹ ਪੂਰਾ ਫਾਊਂਟੇਨ ਉਹ ਆਂਦਾ ਹੈ, ਮਰਦਾਨਾ ਤ੍ਰਿਪਤ ਹੁੰਦਾ ਹੈ। ਔਰ ਇੱਕਦਮ ਉੱਤੋਂ ਵਲੀ ਕੰਧਾਰੀ ਜਿਹੜਾ ਹੈ ਉਹ ਉਸ ਦਾ ਜਿਹੜਾ ਸੋਮ ਹੈ ਪਾਣੀ ਦਾ ਉਹ ਸੁੱਕ ਜਾਂਦਾ ਜੋ ਸਾਡੇ ਇਤਿਹਾਸਕ ਵੇਰਵੇ ਨੇ। ਉਹ ਗੁੱਸੇ ਦੇ ਵਿੱਚ ਜਿਹੜਾ ਉੱਤੋਂ ਇੱਕ ਵੱਡਾ ਪਹਾੜ ਵਰਗਾ ਪੱਥਰ ਉਹ ਰੇੜਦਾ ਉਹਨਾਂ ਨੂੰ ਥੱਲੇ ਸੁੱਟਣ ਦੇ ਲਈ। ਔਰ ਜਿਉਂ ਹੀ ਉਹ ਪੱਥਰ ਆ ਰਿਹਾ ਔਰ ਗੁਰੂ ਨਾਨਕ ਸਾਹਿਬ ਆਪਣੇ ਖੱਬੇ ਹੱਥ ਦੇ ਨਾਲ ਉਸ ਨੂੰ ਰੋਕਦੇ ਨੇ। ਔਰ ਇਸ ਤੋਂ ਜਿਹੜਾ ਇਹ ਜਦੋਂ ਪੰਜਾ ਸਾਹਿਬ ਨਾਂ ਵੀ ਉਸ ਮੁਬਾਰਕ ਥਾਂ ਦਾ ਹੈ ਤੇ ਇਸ ਪੰਜੇ ਨਾਲ ਜੁੜੀ ਹੋਈ ਕਹਾਣੀ ਹੈ ਔਰ ਉਸ ਦੇ ਉੱਤੇ ਬਹੁਤ ਕੁਝ ਕਿਹਾ ਗਿਆ ਹੈ, ਬਹੁਤ ਕੁਝ ਲਿਖਿਆ ਗਿਆ ਹੈ। ਔਰ ਮੈਂ ਇੱਕ ਨਜ਼ਮ ਹੁੰਦੀ ਸੀ ਸਾਡੇ ਸਕੂਲੀ ਸਿਲੇਬਸ ਕਿ ਵੀ ਗੁਰੂ ਸਾਹਿਬ ਜਦੋਂ ਫਿਰ ਵਲੀ ਕੰਧਾਰੀ ਆਮੋ ਸਾਹਮਣੇ ਹੁੰਦਾ ਹੈ ਗੁਰੂ ਸਾਹਿਬ ਦੇ, ਆਪਣੀ ਭੁੱਲ ਵੀ ਬਖਸ਼ਾਉਂਦਾ ਹੈ ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਕਿ ਫਲ ਨੀਵੇਂ ਨੂੰ ਲੱਗਣ ਹਮੇਸ਼ਾ, ਪਾਣੀ ਨੀਵਾਂ ਬਹਿੰਦਾ ਏ, ਲੱਖ ਟਕਾਲ ਹੈ ਇਸ ਨੂੰ ਵਲੀਆ, ਇਹ ਨਾ ਟਿਕ ਕੇ ਬਹਿੰਦਾ ਹੈ। ਹੁਣ ਅਸੀਂ ਹਿਊਮਿਲਿਟੀ ਦੀ ਗੱਲ ਕਰ ਰਹੇ ਹਾਂ ਕਿ ਜਿਸ ਦਰਖਤ ਦੇ ਉੱਤੇ ਜਿਨ੍ਹਾਂ ਟਾਹਣੀਆਂ ਦੇ ਉੱਤੇ ਫਲ ਲੱਗਦੇ ਨੇ ਉਹ ਝੁਕ ਜਾਂਦੀਆਂ ਨੇ। ਫਲ ਨੀਵੇਂ ਨੂੰ ਲੱਗਣ ਹਮੇਸ਼ਾ, ਪਾਣੀ ਨੀਵਾਂ ਬਹਿੰਦਾ ਹੈ। ਹੁਣ ਉਹ ਮੁਕਾਮ ਜਿੱਥੇ ਦੋ ਫਕੀਰਾਂ ਦੀ ਇੱਕ ਗੁਫ਼ਤਗੂ ਦੀ ਥਾਂ ਵੀ ਹੈ ਔਰ ਅੱਜ ਵੀ ਜਿਹੜੇ ਸਿੱਖ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਨੇ ਉਹ ਫਿਰ ਪਹਾੜੀ ਚੜ੍ਹ ਕੇ ਜਿਹੜੀ ਸਟੀਪ ਪਹਾੜੀ ਹੈ ਉੱਪਰ ਉਸ ਵਲੀ ਕੰਧਾਰੀ ਦੇ ਮਜ਼ਾਰ ਤੇ ਵੀ ਜਾਂਦੇ ਨੇ ਕਿਉਂਕਿ ਅਲਟੀਮੇਟਲੀ ਬਹੁਤ ਸਾਰੀਆਂ ਚੀਜ਼ਾਂ ਇਹ ਫਕੀਰਾਂ ਦੇ ਆਪਣੇ ਗੋਸ਼ਟੇ ਹੁੰਦੇ ਨੇ, ਆਪਣੇ ਢੰਗ ਤਰੀਕੇ ਹੁੰਦੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਨਾ ਸਿਰਫ ਉਹ ਪੰਜਾ ਬਲਕਿ ਉਹ ਸਰੋਵਰ ਜਿਹਦਾ ਪਾਣੀ ਬਿਲਕੁਲ ਅੰਮ੍ਰਿਤ ਵਾਂਗ ਸਾਫ਼ ਹੈ ਔਰ ਉਹ ਇਕੱਲਾ ਹੀ ਨਹੀਂ ਕਿ ਉਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਪਾਣੀ ਦਾ ਸੋਰਸ ਹੈ ਉਹ ਹੈ। ਸੋ ਇਹਦਾ ਇਤਿਹਾਸ ਹੈ। ਹੁਣ ਕਰਤਾਰ ਸਿੰਘ ਦੁੱਗਲ ਕਹਿੰਦੇ ਨੇ ਵੀ ਮੇਰੀ ਮਾਂ ਨੇ ਜਦੋਂ ਇਹ ਸਾਖੀ ਸੁਣਾਈ ਤਾਂ ਮੈਂ ਉੱਥੇ ਹੀ ਟੋਕ ਦਿੱਤਾ ਮਾਂ ਨੂੰ। ਮੈਂ ਕਿਹਾ ਮਾਂ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਬੰਦਾ ਉਹ ਪਹਾੜ ਨੂੰ ਆਪਣੇ ਇੱਕ ਹੱਥ ਨਾਲ ਹੀ ਰੋਕ ਲੇ? ਪਹਾੜ ਤਾਂ ਕਿੰਨਾ ਵੱਡਾ ਹੁੰਦਾ ਹੈ, ਬੰਦੇ ਨੂੰ ਤਾਂ ਉਹ ਤਾਂ ਕਹਿੰਦੇ ਵੀ ਮਾਂ ਮੇਰੀ ਨੇ ਚਪੇੜ ਮਾਰ ਕੇ ਚੁੱਪ ਕਰ, ਸੌਂ ਜਾ, ਬਾਬਾ ਨਾਨਕ ਸਭ ਕੁਝ ਕਰ ਸਕਦਾ। ਔਰ ਉਹਨੇ ਕਿਹਾ ਜੀ ਇਹ ਗੱਲ ਮੈਂ ਬਚਪਨ ਦੀ ਹੋ ਗਿਆ, ਜਵਾਨੀ ਹੋਈ, ਭੁੱਲ ਭੱਲ ਗਏ।
ਫਿਰ ਉਹ ਕਹਿੰਦਾ ਵੀ ਜਦੋਂ ਇਹ ਸਾਕਾ ਪੰਜਾ ਸਾਹਿਬ ਵਾਪਰਦਾ ਔਰ ਜਿਹਦਾ ਅਸੀਂ ਵੇਰਵਾ ਦੇਵਾਂਗੇ ਤੇ ਉਦੋਂ ਉਹ ਇਹ ਕਹਿੰਦਾ ਹੈ ਕਿ ਵੀ ਮੈਂ ਉਸ ਦਿਨ ਜਿਹੜੀ ਮੇਰੀ ਮਾਂ ਨੇ ਚਪੇੜ ਮਾਰ ਕੇ ਮੈਨੂੰ ਗੱਲ ਸਮਝਾਈ ਸੀ, ਉਹ ਸਮਝ ਆਈ ਕਿ ਜਿਸ ਗੁਰੂ ਦੇ ਸਿੱਖ ਹਵਾ ਵਾਂਗ ਸ਼ੂਕਦੀ ਗੱਡੀ ਨੂੰ ਰੋਕਣ ਦੀ ਸਮਰੱਥਾ ਰੱਖਦੇ ਨੇ, ਉਹਨਾਂ ਦਾ ਬਾਬਾ ਪਹਾੜ ਨਹੀਂ ਰੋਕ ਸਕਦਾ। ਹੁਣ ਇਹ ਕਿਉਂਕਿ ਇਸ ਦੇ ਨਾਲ ਇਹ ਰੈਲੇਵੈਂਟ ਪਾਰਟ ਹੈ ਕਿ ਇਹ ਹੁਣ ਜਥਾ ਜਿਹੜਾ ਗੁਰੂ ਕੇ ਬਾਗ ਦੇ ਮੋਰਚੇ ਤੋਂ ਗ੍ਰਿਫਤਾਰ ਕਰਕੇ ਅਟਕ ਕਿਲੇ ਵੱਲ ਰਵਾਨਾ ਕੀਤਾ ਗਿਆ ਔਰ ਸਟੇਸ਼ਨ ਮਾਸਟਰ ਜਿਹੜਾ ਹੈ ਉਹ ਇਨਕਾਰ ਕਰ ਦਿੰਦਾ ਹੈ ਰੋਕਣ ਤੋਂ। ਹੁਣ ਸੰਗਤ ਨੇ ਅਰਦਾਸ ਕੀਤੀ ਹੋਈ ਹੈ ਔਰ 2 ਗੁਰਸਿੱਖ ਜਿਹੜੇ ਇਸ ਸਾਕੇ ਦੇ ਸ਼ਹੀਦ ਨੇ, 8-9 ਉਹਨਾਂ ਦੇ ਜ਼ਖਮੀ ਨੇ, ਕੁਝ ਬੀਬੀਆਂ ਵੀ ਨੇ ਜਿਨ੍ਹਾਂ ਦੀਆਂ ਨਾਮ ਤਾਂ ਨਹੀਂ ਮਿਲਦੇ, ਲੇਕਿਨ ਜਿਹੜੇ 2 ਸਿੰਘ ਨੇ ਉਹਨਾਂ 'ਚ ਇੱਕ ਪ੍ਰਤਾਪ ਸਿੰਘ ਜਿਹੜੇ 24 ਸਾਲ ਦੀ ਉਮਰ ਹੈ ਔਰ ਕਰਮ ਸਿੰਘ ਜਿਨ੍ਹਾਂ ਦੀ 30 ਸਾਲ ਦੀ ਉਮਰ ਹੈ ਔਰ ਜਿਹੜੇ 24 ਸਾਲ ਦੇ ਪ੍ਰਤਾਪ ਸਿੰਘ ਨੇ ਉਹਨਾਂ ਦੀ ਸਿੰਘਣੀ ਦੀ ਉਮਰ 18.5 ਸਾਲ ਹੈ। ਹੁਣ ਇਹ ਦੋਵੇਂ ਹੀ ਜਿਹੜੇ ਨੇ ਉਹ ਚੌਂਕੜਾ ਮਾਰ ਕੇ ਸਟੇਸ਼ਨ ਦੇ ਉਹਦੇ ਟਰੈਕ ਦੇ ਉੱਤੇ, ਰੇਲਵੇ ਲਾਈਨਾਂ ਦੇ ਉੱਤੇ ਜਿੱਥੋਂ ਕਿ ਉਹ ਟ੍ਰੇਨ ਨੇ ਆਉਣਾ, ਉਹ ਚੌਕੜੀ ਮਾਰ ਕੇ ਬੈਠ ਕੇ ਆਪਣਾ ਧਿਆਨ ਜੋੜ ਕੇ ਬਾਣੀ ਗੁਰੂ ਦੀ ਪੜ੍ਹਨ ਲੱਗ ਜਾਂਦੇ ਨੇ ਔਰ ਉਹਨਾਂ ਤੋਂ ਕੁਝ ਵਕਫੇ ਦੇ ਉੱਤੇ ਫਿਰ ਬਾਕੀ ਸਿੰਘ ਚੌਂਕੜੇ ਮਾਰ ਕੇ ਬੈਠ ਜਾਂਦੇ ਨੇ, ਬਾਣੀ ਪੜ੍ਹ ਰਹੇ ਨੇ। ਕੁਝ ਅੱਗੇ ਜਾ ਕੇ ਫਿਰ ਡਿਸਟੈਂਸ ਤੇ ਬੀਬੀਆਂ ਜਿਹੜੀਆਂ ਨੇ ਸਿੱਖ ਬੀਬੀਆਂ ਉਹ ਚੌਂਕੜਾ ਮਾਰ ਕੇ ਬੈਠ ਜਾਂਦੀਆਂ। ਹੁਣ ਬਾਅਦ ਦੇ ਵਿੱਚ ਕਿਉਂਕਿ ਇਹਦੀ ਇਨਕੁਆਇਰੀ ਵੀ ਹੋਈ ਇਹ ਸਾਰੇ ਦੀ ਔਰ ਜਿਹੜਾ ਡਰਾਈਵਰ ਸੀ ਸ਼ਾਇਦ ਐਂਗਲੋ ਇੰਡੀਅਨ ਸੀ ਜਾਂ ਅੰਗਰੇਜ਼ ਸੀ, ਮੈਨੂੰ ਯਾਦ ਨਹੀਂ ਹੈ, ਹੋਰ ਕਿਤੇ ਮੈਨੂੰ ਵੇਰਵਾ ਮਿਲਿਆ ਨਹੀਂ, ਪਰ ਮੈਨੂੰ ਇਹ ਹੈ ਕਿ ਵੀ ਜਦੋਂ ਉਸ ਡਰਾਈਵਰ ਨੂੰ ਵੀ ਇਹ ਪੁੱਛਿਆ ਗਿਆ ਸੀ ਉਹਦੀ ਵੀ ਗਵਾਹੀ ਹੋਈ ਕਿ ਤੂੰ, ਉਹਨਾਂ ਨੂੰ ਇਹ ਸੀ ਕਿ ਤੂੰ ਰੋਕਿਆ ਕਿਉਂ। ਉਹਨੇ ਹੁਣ ਹੁੰਦਾ ਹੈ ਵੀ ਉਹ ਸ਼ੂਕ ਦੀ ਗੱਡੀ ਆ ਰਹੀ ਹੈ ਔਰ ਜਿਉਂ ਹੀ ਉਹ ਪ੍ਰਤਾਪ ਸਿੰਘ ਔਰ ਕਰਮ ਸਿੰਘ ਜਿਹੜੇ ਨੇ ਉਹਨਾਂ ਨੂੰ ਦਰੜ ਦਿੰਦੀ ਹੈ ਔਰ ਅੱਗੇ ਜਿਹੜੇ ਨੇ ਸੈਕੰਡ ਬੈਚ ਬੈਠਾ ਹੋਇਆ ਉਹ ਸਡਨ ਉਸ ਦੀ ਬ੍ਰੇਕ ਲੱਗਦੀ ਹੈ ਔਰ ਉਹ ਕੁਝ ਜ਼ਖਮੀ ਹੁੰਦੇ ਨੇ ਔਰ ਜਿਨ੍ਹਾਂ ਦੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਨਾਂ ਵੀ ਮੈਂ ਕੱਢੇ ਨੇ। ਉਹਨਾਂ ਦੇ ਵਿੱਚ ਸਰਦਾਰ ਗੰਗਾ ਸਿੰਘ, ਸਰਦਾਰ ਚਰਨ ਸਿੰਘ, ਸਰਦਾਰ ਨਿਹਾਲ ਸਿੰਘ, ਸਰਦਾਰ ਤਾਰਾ ਸਿੰਘ, ਸਰਦਾਰ ਫਕੀਰ ਸਿੰਘ, ਸਰਦਾਰ ਕਲਿਆਣ ਸਿੰਘ and many other singhs and corps ਇਹ squatted on the track। ਇਹ ਸਾਰੇ ਜਿਹੜੇ ਨੇ ਉਸ ਦੇ ਨੇ ਔਰ ਉਹਦੇ 'ਚ ਜਿਹੜੀ ਜਦੋਂ when the train driver was asked the reason for stopping the train, he replied, when the train hit the Singhs lying on the track, vacuum lever dropped out of my hand and the train stopped. I didn't apply the brakes। ਕਿ ਮੈਂ ਬ੍ਰੇਕਾਂ ਨਹੀਂ ਲਾਈਆਂ ਹੈ, ਇਵੇਂ ਇਹ ਗੱਡੀ ਰੁਕੀ। ਹੁਣ ਜਿਉਂ ਹੀ ਉਹ ਗੱਡੀ ਰੁਕਦੀ ਹੈ ਔਰ ਧਿਆਨ ਸਿੰਘ ਜਿਹੜੇ ਟ੍ਰੇਨ ਦੇ ਡੱਬਿਆਂ 'ਚ ਨੇ ਉਹ ਦੇਖਦੇ ਨੇ ਵੀ ਕੀ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਬਾਕੀ ਹੁਣ ਉਹਨਾਂ ਵੱਲੋਂ ਦੌੜਦੇ ਨੇ। ਬਾਕੀ ਸੰਗਤਾਂ ਜਿਹੜੇ ਸ਼ਹੀਦ ਹੋਣ ਤੱਕ ਜਾ ਰਹੇ ਨੇ, ਜ਼ਖਮੀ ਨੇ, ਉਹ ਕਹਿੰਦੇ ਨੇ ਨਹੀਂ ਸਾਡੀ ਫਿਕਰ ਨਾ ਕਰੋ, ਪਹਿਲਾਂ ਉਹਨਾਂ ਔਰ 1.5 ਘੰਟਾ ਟ੍ਰੇਨ ਜਿਹੜੀ ਹੈ ਉੱਥੇ ਉਹ ਰੋਕੀ ਜਾਂਦੀ ਹੈ ਔਰ ਇਵੈਂਚੁਅਲੀ ਉਹ ਰਵਾਨਾ ਹੁੰਦੀ ਹੈ ਔਰ ਦੋਨੋਂ ਸਿੰਘ ਜਿਹੜੇ ਨੇ ਪ੍ਰਤਾਪ ਸਿੰਘ ਔਰ ਕਰਮ ਸਿੰਘ ਇਹ ਸ਼ਹੀਦ ਹੁੰਦੇ ਨੇ। ਔਰ ਮੈਂ ਜਦੋਂ ਪੜ੍ਹ ਰਿਹਾ ਸੀ ਉਹਨਾਂ ਦੀ ਵਾਈਫ ਜਿਹੜੀ ਲੰਬਾ ਵਕਤ ਕਿਉਂਕਿ ਉਦੋਂ 18.5 ਸਾਲ ਦੀ ਸੀ ਉਹ ਜਿਉਂਦੀ ਰਹੀ ਔਰ ਬਾਅਦ ਦੇ ਵਿੱਚ 70ਵਿਆਂ ਦੇ ਵਿੱਚ ਵੀ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਂਦਾ ਸੀ ਔਰ ਉਹਨਾਂ ਨੇ ਜਿਹੜੇ ਆਲਮੋਸਟ 24 ਸਾਲਾਂ ਦੇ ਪ੍ਰਤਾਪ ਸਿੰਘ ਨੇ ਉਹਨਾਂ ਨੇ ਆਪਣੀ ਸਿੰਘਣੀ ਨੂੰ ਜਿਹੜਾ ਬਿਫੋਰ ਜਿਹੜਾ ਸ਼ਹਾਦਤ ਤੋਂ ਉਹਨਾਂ ਨੇ ਇਹ ਸ਼ਬਦ ਉਹਨਾਂ ਦੇ ਬੁੱਲਾਂ ਤੇ ਸੀ ਉਹ ਘਰੋਂ ਵੀ ਪੜ੍ਹਦੇ ਆਏ ਔਰ ਆਪਣੀ ਵਾਈਫ ਨੂੰ ਉਹਨਾਂ ਨੇ ਕਿਹਾ ਕਿ ਦੇਖ ਤੇਰੇ ਸਾਹਮਣੇ ਪਹਾੜ ਜਿੱਡੀ ਜ਼ਿੰਦਗੀ ਹੈ, ਤੇਰੀ ਉਮਰ ਅਜੇ 18.5 ਸਾਲ ਹੈ, ਪਰ ਕਦੇ ਵੀ ਇਸ ਸਾਕੇ ਨੂੰ ਯਾਦ ਕਰਕੇ ਜ਼ਿੰਦਗੀ 'ਚ ਪਛਤਾਵਾ ਨਹੀਂ ਕਰਨਾ, ਕਦੇ ਅਥਰੂ ਨਹੀਂ ਕਰਨੇ। ਔਰ ਉਹਨਾਂ ਦਾ ਸੀ ਕਿ ਉਹਨਾਂ ਪੜ੍ਹਦੇ ਸੀ ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪੜੇ, ਜੋ ਹਾਟੇ ਹਾਟ ਵਿਕਾਏ। ਔਰ ਇਹ ਟੈਸਟੀਮਨੀ ਹੈ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਸਿੱਖੀ ਸਿਦਕ ਦੇ ਵਿੱਚ ਗੁਜ਼ਾਰੀ ਔਰ ਜਦੋਂ ਵੀ ਉਹਨਾਂ ਨੂੰ ਕਿਤੇ ਇਨਵਾਈਟ ਕੀਤਾ ਜਾਂਦਾ ਸੀ ਉਹ ਇੱਕ ਸਿਦਕ ਸਬਰ ਦੀ ਮੂਰਤ ਸੀ ਔਰ ਵੱਡੀ ਪ੍ਰੇਰਨਾ ਸਿੱਖ ਸੰਗਤਾਂ ਦੇ ਲਈ ਸੀ। ਹੁਣ ਅੱਜ ਜਦੋਂ ਅਸੀਂ ਇਸ ਸਾਕੇ ਨੂੰ ਯਾਦ ਕਰ ਰਹੇ ਤੇ ਇਹ ਸਾਡੇ ਲਈ ਕਿਉਂਕਿ ਇਹ ਇਹਨਾਂ ਕੁਰਬਾਨੀਆਂ ਦੀ ਬਦੌਲਤ ਸੀ। ਉਹ ਸਾਕਾ ਨਨਕਾਣਾ ਸਾਹਿਬ
ਔਰ ਸਾਕਾ ਪੰਜਾ ਸਾਹਿਬ। ਸਾਕਾ ਨਨਕਾਣਾ ਸਾਹਿਬ 'ਚ ਅਸੀਂ ਦੇਖਦੇ ਹਾਂ ਜੀ ਕਿ ਕਿਵੇਂ 130 ਤੋਂ ਜ਼ਿਆਦਾ ਸਿੰਘ ਜਿਹੜੇ ਨੇ ਉਹ ਵੱਢ ਕੇ ਟੁੱਕ ਕੇ ਗੋਲੀਆਂ ਨਾਲ ਉਸ ਵੇਲੇ ਦੇ ਜਿਹੜਾ ਕਾਬਸ ਮਹੰਤ ਸੀ ਨਰੈਣੂ ਉਹਨੇ ਸ਼ਹੀਦ ਕੀਤੇ। ਔਰ ਇਹ ਪੰਜਾ ਸਾਹਿਬ ਦਾ ਸਾਕਾ। ਬਾਕੀ ਸਾਡੇ ਮੋਰਚੇ ਨੇ, ਅਸੀਂ ਗੁਰੂ ਕੇ ਬਾਗ ਦਾ ਮੋਰਚਾ ਵੀ ਫਤਿਹ ਕੀਤਾ ਹੈ। ਜੀ ਚਾਬੀਆਂ ਜਿਹੜੀਆਂ ਤੋਸ਼ਾਖਾਨਾ ਦੀਆਂ ਲੈ ਗਏ ਸੀ ਅੰਗਰੇਜ਼, ਉਹ ਵੀ ਅਸੀਂ ਫਤਿਹ ਕੀਤਾ। ਫਿਰ ਜੈਤੋ ਦਾ ਮੋਰਚਾ ਵੀ ਫਤਿਹ ਕੀਤਾ। ਔਰ ਇਸ ਸਾਰੇ ਚੋਂ ਅਲਟੀਮੇਟਲੀ ਜਿਹੜਾ ਹੈ ਸਾਡੀ ਤਾਕਤ ਵੀ ਨਿਕਲੀ। ਅੰਗਰੇਜ਼ ਝੁਕੇ ਜਿਨ੍ਹਾਂ ਦਾ ਦੇ ਰਾਜ ਕਿਤੇ ਸੂਰਜ ਡੁੱਬਦਾ ਨਹੀਂ ਸੀ। ਤੇ ਅੱਜ ਜਦੋਂ ਅਸੀਂ 100 ਸਾਲ ਬਾਅਦ ਉਸ ਇੱਕ ਤਾਂ ਯਾਦ ਦਹਾਨੀ ਆ ਉਹਨਾਂ ਵਾਕਿਆਤ ਦੀ, ਜੀ ਇੱਕ ਅੱਜ ਅਸੀਂ ਕਿੱਥੇ ਖੜੇ ਹਾਂ। ਅੱਜ ਅਸੀਂ ਅੰਗਰੇਜ਼ਾਂ ਤੋਂ ਵੀ ਵੱਧ ਜ਼ਾਲਮ ਬ੍ਰਾਹਮਣਵਾਦੀ ਹਾਕਮਾਂ ਦੇ ਨਾਲ, ਔਰ ਕਿਵੇਂ ਉਹਨਾਂ ਨੇ ਸਾਡੀਆਂ ਜੜ੍ਹਾਂ ਅੰਦਰੋਂ ਖੋਖਲਾ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੰਨੀ ਕੁਰਬਾਨੀਆਂ ਤੋਂ ਬਾਅਦ ਬਣੀ, ਜਾਂ ਸਾਡੇ ਅਕਾਲ ਤਖਤ ਦਾ ਰੁਤਬਾ, ਜਾਂ ਸਾਡੀ ਪੰਥਕ ਪਾਰਟੀ ਅਕਾਲੀ ਦਲ ਅੱਜ ਕਿੱਥੇ ਖੜੇ ਨੇ। ਔਰ ਇਹ ਵੇਲਾ ਹੈ ਕਿ ਜਿੱਥੇ ਸਾਨੂੰ ਅਗੇਨ ਜਦੋਂ ਅਸੀਂ ਇਹ 100 ਵਰੇ ਮਨਾ ਰਹੇ ਹਾਂ ਉਹਨਾਂ ਦੀ ਯਾਦਾਸ਼ਤ 100 ਸਾਲ, ਉੱਥੇ ਅਸੀਂ ਇਹ ਵੀ ਪ੍ਰਣ ਕਰੀਏ ਕਿ ਜਿਵੇਂ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ 24 ਤੇ 20 ਸਾਲਾਂ ਦੇ ਗੱਭਰੂ, ਕਿਵੇਂ ਉਹਨਾਂ ਦਾ 24 ਔਰ 30 ਸਾਲ ਦੇ, ਕਿ ਕਿਵੇਂ ਉਹਨਾਂ ਦਾ ਰਿਜ਼ੋਲਵ ਸੀ, ਕਿਵੇਂ ਉਹਨਾਂ ਦਾ ਸਿਦਕ ਸੀ, ਔਰ ਕਿਵੇਂ ਉਹਨਾਂ ਨੇ ਉਹ ਅਰਦਾਸ ਦੇ ਵਿੱਚ ਕਿੰਨੀ ਤਾਕਤ ਹੈ। ਜਜ਼ਬਾ ਜਦੋਂ ਤੁਹਾਡਾ ਇਸ ਪਾਸੇ ਹੁੰਦਾ ਹੈ ਤਾਂ ਤੁਸੀਂ ਕੀ ਕਰਨ ਦੀ ਸਮਰੱਥਾ ਰੱਖਦੇ ਹੋ, ਇਸ ਤੋਂ ਵੱਧ ਕੇ ਤਾਂ ਕੋਈ ਹੋਰ ਸਬੂਤ ਨਹੀਂ ਹੋ ਸਕਦਾ। ਸੋ ਅਸੀਂ ਵੀ ਆਪਣੇ ਅੰਦਰ ਸਿੱਖੀ ਸਿਦਕ, ਸਿੱਖੀ ਵਿਸ਼ਵਾਸ, ਇਹਨਾਂ ਨੂੰ ਆਪਣੇ ਅਸਲੀ ਹਥਿਆਰ ਇਹ ਨੇ, ਸਿਦਕ ਔਰ ਵਿਸ਼ਵਾਸ। ਔਰ ਜਦੋਂ ਇਹ ਆ ਜਾਂਦੇ ਨੇ ਫਿਰ ਕੋਈ ਦੁਨੀਆ ਦੀ ਤਾਕਤ, ਕੋਈ ਐਟਮ ਬੰਬ, ਕੋਈ ਤਾਕਤ ਤੁਹਾਨੂੰ ਕਮਜ਼ੋਰ ਨਹੀਂ ਕਰ ਸਕਦੀ, ਹਰਾ ਨਹੀਂ ਸਕਦੀ। ਔਰ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ, ਜ਼ਖਮੀਆਂ ਔਰ ਜਿਨ੍ਹਾਂ ਨੇ ਸਿੱਖੀ ਵਿਲ ਦਿਖਾਈ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਤਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।